अस्सलाम वालेकुम। सियाणे कहते भी दादा कहण नाल ना बाणियां गुड़ दी रोड़ी दे दिंदा भी मिठा बन के प्यारा बन के तुसी चाहे किसी नूं सारा खा जाओ पर तुसी चलाक बन के किसी नूं खाओ ना तो कोई नहीं खाण दिंदा। ये दौर कोई नहीं हैगा। तो फिर बंदे सियाणे कहंदे आ ना भी इन्ना कौड़ा ना बनो भी अगला थुक देवे, इन्ना मिठा भी ना बनो भी अगला चाबी जावे। दौर ऐसा भी बंदे बंदियां नाल चलाकी भी करदे, माफ़ी नहीं दिंदे तो समझते हैं भी अगला बुद्धू आ। बुद्धू कोई भी नहीं होंदा, वो वखरी गल आ भी वो तुहाडा अखीर वेखदा। अच्छा, गल मैं थोड़े नाल ये करन लग्या सी भी असीं अपने माँ प्यो ने जिहड़े सानूं घर बना के दित्ते ना उन्हां दी सानूं कदर ही नहीं सी। लै सानूं अज एक कोठा बनाना पै गया तो सानूं वो समझ आई है भी घर किद्दां बनदे, भी उन्हां ने किद्दां बनाए होने, किद्दां जद्दोजहद कीती। एक दौर तां ऐसा लंघिया ना भी वो कमलियां इट्टां कढ के ना हलवान दे विच भी पानी ला लैना, उत्तों फिर वो मार के दातरी ना लकीरां ते फिर वो कमलियां इट्टां पट के कोठा पा लेना, उत्ते को वढ के छापे छूपे पा लेने, हाँ वो छत्त पा लेनी। इदां भी वक्त गुजारिया। फिर गांह पक्कियां इट्टां आ गईयां भट्ठे दियां पक्कियां इट्टां। हुण तां खबरे की आया, ऐसा ऐसा पत्थर आया भी बंदा दी समझो बाहर हो जांदा। खैर वो पत्थर की तां गल ही नहीं, अस तां गल करदे हां भी सानूं एक सादा जिहा कोठा पा रहे हां असीं। ते वो सादा कोठा दा मैं तुहानूं दिखा दिंदा भी की सूरत हाल बनी है तो की हालात बनया। मेरे को परौने आ गए, मैं पहला वो निबेड़ लवां। मारी इधर नूं कैमरा। रूसी ट्रैक्टर ते आए पूरे ते हैं जिवें वड्डा मैसी हुंदा। चलो मैं मिल लवां उन्हां नूं या तुसीं चलन दो, फिर मिल लैंदे आं किहड़ा कौन। आहो पता लग जू कौन। थानूं किवें पता लग गया भी साहिवाल तो? ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਰਾਣਾ ਸਾਹਿਬ ਨੇ ਪਛਾਣ ਲਿਆ ਜੋ ਅਸੀਂ ਦੇਖ ਦੇਖ ਕੇ ਵੀ ਤੁਰਕੀ ਜੰਮ ਕੇ ਆ ਬੰਦਾ ਦੱਸ ਗਿਆ ਵੀ ਵਾਹ ਵਾਹ। ਸਾਵਾਂ ਲੱਗ ਓਏ ਇੱਕ ਮੰਜਾ ਲਿਆਏ ਓਏ। ਅਮਰਾਨ ਹੈਗਾ ਵੀਰੇ? ਆ ਜਾਓ ਬੈਠ ਜਾਓ। ਵਾਲੇਕੁਮ ਸਲਾਮ। ਆ ਜਾ ਪੁੱਤ ਬਹਿ ਜਾ। ਸਿੱਧਰ ਆ ਜਾ। ਨਹੀਂ ਕੋਈ ਮਿੱਥੇ ਇੱਥੇ ਫਿਰ ਇੱਥੇ ਆ ਜਾਓ, ਇੱਥੇ ਆ ਜਾਓ। ਇੱਕੋ ਹੀ ਗੱਲ ਹੈ ਜੀ। ਮੈਂ ਇੱਥੇ ਆ ਜਾਣਾ, ਤੁਸੀਂ ਪੈਂਦੀਆਂ ਬਹਿ ਗਏ। ਇੱਧਰ ਆ ਜਾਓ। ਇੱਕੋ ਹੀ ਗੱਲ ਹੈ ਜੀ ਸਾਹਿਬ। ਮੰਜਾ ਹੋਰ ਆ ਜਾਂਦਾ। ਨਹੀਂ ਨਹੀਂ ਉਧਰ ਹੋ ਜਾਓ। ਨਾ ਨਾ ਤੁਸੀਂ ਨਹੀਂ ਬਹਿ ਜਾਓ, ਪਰਾਉਣੇ ਤੁਸੀਂ ਬਹਿ ਜਾਓ। ਅੱਛਾ ਜੀ, ਹੋਰ ਸੁਣਾਓ ਜੀ। ਠੀਕ ਠਾਕ ਜੀ। ਅਸੀਂ ਲੱਗੇ ਸੀਗੇ ਵੀਡੀਓ ਬਣਾਉਣ। ਅੱਛਾ, ਮਿਸਤਰੀ ਲੱਗੇ ਆ, ਉਹ ਦਿਖਾਉਣ ਲੱਗੇ ਸੀ ਲੋਕਾਂ ਨੂੰ ਵੀ ਮਹਿੰਗਾਈ ਕਿੰਨੀ ਹੋਈ ਹੈ ਤੇ ਰੱਬੀ ਸਬੱਬੀ ਉੱਤੋਂ ਤੁਸੀਂ ਆ ਗਏ। ਨਹੀਂ ਜੀ ਅਸੀਂ ਤੁਹਾਨੂੰ ਬਹੁਤ ਫੋਨ ਕੀਤਾ। ਅੱਛਾ, ਤੁਸੀਂ ਹੁਣ ਮਾੜੇ ਬੰਦੇ ਦਾ ਫੋਨ ਨਹੀਂ ਚੱਕਦੇ। ਨਹੀਂ ਟੈਲੀਫੋਨ ਦਾ ਇਹ ਆ ਨਾ ਵੀ ਇੱਕ ਤਾਂ ਮੈਂ ਸਵੇਰ ਦਾ ਲੱਗਿਆ ਸੀ, ਸਾਡੇ ਨਾ ਬਜਾਈ ਅਸੀਂ ਕਰ ਰਹੇ ਸੀਗੇ ਤੇ ਮੋਬਾਈਲ ਘਰੇ ਸੀਗਾ। ਜਿਹੜੀ ਉਹ ਪਨੀਰੀ ਦਿਖਾ ਰਹੇ ਸੀ ਨਿਕਲੀ। ਹਾਂਜੀ, ਇੱਕ ਤਾਂ ਅਸੀਂ ਅੱਜ ਗੋਭੀ ਦੀ ਪਨੀਰੀ ਹੋਰ ਲਾਈ ਆ। ਗੋਭੀ ਦੀ ਪਨੀਰੀ। ਹੈ ਅੱਜ ਸਵੇਰ ਦੇ ਉਹ ਲੱਗੇ ਸੀ ਤੇ ਇੱਕ ਨਾ ਮੈਂ ਟਰੈਕਟਰ ਦੇ ਉੱਤੇ ਚੜਿਆ ਸੀ, ਸਾਡੀ ਕੋ ਪੱਠੇ ਬੀਜਣੇ ਸੀ ਕਿੱਲਾ, ਉਹ ਬੀਜੇ। ਹੁਣ ਮੋਬਾਈਲ ਘਰੇ ਸੀ, ਟੈਲੀਫੋਨ ਵੱਜਦਾ ਵੀ ਰਿਹਾ, ਪਿੱਛੇ ਕਾਲਾਂ ਵੀ ਆਈਆਂ, ਉਹ ਫਿਰ ਮੈਂ ਚੱਕ ਨਹੀਂ ਸਕਿਆ। ਨਹੀਂ ਜਦੋਂ ਤੁਸੀਂ ਤੁਰਕੀ ਆ ਉਦੋਂ ਤਾਂ ਮੈਂ ਕੀਤਾ ਹੀ ਨਹੀਂ। ਤੁਰਕੀ ਤਾਂ ਕਾਲ ਜਾਂਦੀ ਨਹੀਂ। ਨਹੀਂ ਤਾਂ ਮੈਂ ਉਦੋਂ ਕੀਤਾ ਵੀ ਨਹੀਂ ਨਾ, ਜਦੋਂ ਤੁਸੀਂ ਆਏ ਆ ਜਦੋਂ ਪਤਾ ਲੱਗਾ ਉਦੋਂ ਹੀ ਤੁਹਾਨੂੰ ਕੀਤਾ ਮੈਂ। ਹਾਂ ਇਹ ਹਕੀਕਤ ਗੱਲ ਆ। ਹਾਂ ਇਹ ਵਿੱਚੋਂ ਕੱਟ ਲਾਂਗੇ। ਨਹੀਂ ਨਹੀਂ ਉਹ ਇਦਾਂ ਹੋਈ ਨਾ, ਮੈਂ ਰਹਿਣਾ ਇੰਗਲੈਂਡ। ਅੱਛਾ ਮਾਸ਼ਾ। ਭਾਈ ਆ ਉਹ ਭਾਣ ਜਾਵਾ ਛੋਟਾ। ਅੱਛਾ ਮਾਸ਼ਾ। ਇਹ ਤਾਂ ਸਾਡਾ ਮੁੰਡਾ, ਉਹ ਮੁੰਡਾ। ਹਾਂ ਮੈਂ ਜਦੋਂ ਤੁਹਾਡੀ ਉੱਥੇ ਵੀਡੀਓ ਦੇਖਦਾ ਤੇ ਮੇਰੀ ਬੁੜੀ ਪਤਾ ਕੀ ਕਹਿੰਦੀ ਹੈ? ਹਾਂ ਇਹ ਮੇਰੀ ਨਵੀਂ ਸੌਂਕਣ ਰੱਖ ਲਈ ਤੂੰ। ਹਾਏ ਧਿਆੜਾ ਕਰਕੇ ਤੇ ਬਹੁਤ ਮੈਂ ਤਾਂ ਗੱਲਾਂ ਸੁਣਦਾ। ਹਾਂ ਮੈਂ ਕਿਹਾ ਹੁਣ ਮੈਂ ਬੰਦੇ ਨੂੰ ਮਿਲਣਾ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇੱਥੇ ਰਹਿੰਦੇ। ਅਸੀਂ ਵੈਸੇ ਮੇਰੇ ਨਾਨਕੇ ਆ ਸਾਹੀਵਾਲ। ਅੱਛਾ, ਮੈਂ ਰਹਿਣਾ 159 ਦਾ 159 ਗੱਗੋਮਾਲ। ਗੱਗੋਮਾਲ। ਵਾਹ ਵਾਹ। ਤੁਸੀਂ ਖੱਖਾਂ 'ਚ ਵੀ ਜਾਂਦੇ ਆ? ਹਾਂ 158 ਖੱਖਾਂ ਹੀ ਰਾਣਾ ਸਾਹਿਬ ਦਾ। ਹਾਂਜੀ ਮੈਨੂੰ ਪਤਾ ਕਾਰਨ ਮੈਂ ਕਿਉਂਕਿ ਮੈਂ ਸਾਰੇ ਤਕਰੀਬਨ ਜਾਣਦੇ ਆ। ਮੈਨੂੰ 26-27 ਸਾਲ ਹੋ ਗਏ ਇੰਗਲੈਂਡ ਰਹਿੰਦੇ ਆ। ਅੱਛਾ, ਹਾਂਜੀ। ਹੁਣ ਤੁਸੀਂ ਗੱਗੋਮਾਲ ਤੋਂ ਆਏ? ਨਹੀਂ ਹੁਣ ਅਸੀਂ ਸਾਹੀਵਾਲ ਤੋਂ ਆਏ। ਅੱਛਾ, ਤੁਸੀਂ ਰਿਹਾਇਸ਼ ਉੱਥੇ ਕਰ ਲਈ? ਨਹੀਂ ਮੇਰੇ ਨਾਨਕੇ ਆ ਨਾਲੇ ਸਹੁਰੇ ਆ ਇੱਥੇ ਗੱਗੋਮਾਲ ਨਹੀਂ ਸਾਹੀਵਾਲ। ਹਾਂ ਜਿੱਥੇ ਤੁਸੀਂ ਮੇਲੇ ਤੇ ਗਏ ਸੀ ਮੰਡਾਲੀ ਸ਼ਰੀਫ। ਮੰਡਾਲੀ ਸ਼ਰੀਫ। ਵਾਹ 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 ਵਾਹ। ਹਾਂਜੀ ਇਹ ਤੁਹਾਡਾ ਜਿਹੜਾ ਰਸ਼ੀਦ ਸਾਹਿਬ ਨੇ ਦੱਸਿਆ ਸੀ ਉਹ? ਹਾਂਜੀ ਹਾਂਜੀ। ਅੱਛਾ, ਉਹ ਤਾਂ ਕਹਿੰਦੇ ਸਵੇਰ ਨੂੰ ਆਣਗੇ। ਨਹੀਂ ਉਹਨਾਂ ਨੇ ਫੋਨ ਜਦੋਂ ਕੀਤਾ ਨਾ ਤੁਹਾਨੂੰ, ਉਹਨਾਂ ਨੇ ਕਿਹਾ ਜੇ ਤੁਸੀਂ ਜਾਣਾ ਹੁਣ ਤੇ ਹੁਣ ਉਹ ਅਵੇਲੇਬਲ ਆ, ਅਗਰ ਜੇ ਤੁਸੀਂ ਲੇਟ ਹੋ ਗਏ ਤਾਂ ਫਿਰ ਸਵੇਰ। ਕਿਹਾ ਹੁਣ ਅਸੀਂ ਵਿਹਲੇ ਆ, ਸਾਨੂੰ ਕਿਹੜਾ ਕੋਈ ਕੰਮ। ਅੱਛਾ ਅੱਛਾ। ਇੰਗਲੈਂਡ 'ਚ ਕਿਹੜੇ ਜ਼ਿਲ੍ਹੇ 'ਚ ਤੁਸੀਂ? ਅਸੀਂ ਹੈਗੇ ਮਾਨਚੈਸਟਰ ਜੀ। ਅੱਛਾ ਅੱਛਾ। ਕਿੰਨੀ ਦੇਰ ਤੇ ਗਏ ਹੋਏ? 26 ਸਾਲ ਹੋ ਗਏ ਜੀ। 26 ਸਾਲ ਹੋ ਗਏ? ਹਾਂਜੀ ਮਾਸ਼ਾਅੱਲਾ, ਬੜਾ ਟਾਈਮ ਹੋ ਗਿਆ ਗਿਆ। ਬਸ ਜੀ। ਤੇ ਜੀ ਏਜੰਟ ਵੀ ਉੱਥੇ ਸਾਰਾ? ਹਾਂਜੀ। ਅੱਛਾ, ਬੱਚੇ ਨਾਲ ਆਏ, ਉਹਨਾਂ ਨੇ ਵੀ ਮਿਲਣਾ ਸੀ। ਮੈਂ ਕਿਹਾ ਮੈਂ ਪਹਿਲਾਂ ਆਪ ਬੰਦੇ ਨੂੰ ਮਿਲਾਂ, ਬੰਦਾ ਮਿਲਣ ਵਾਲਾ ਵੀ ਆ ਕਿ ਨਹੀਂ। ਸਿਰਫ ਰਾਣਾ ਸਾਹਿਬ ਦੀਆਂ ਹਵਾਈਆਂ ਵੀ ਕਰਾਈ ਜਾਂਦੇ ਰਹਿੰਦੇ ਆ। ਰਾਣਾ ਸਾਹਿਬ ਆਓ ਫਲਾਣੇ ਬੰਦੇ ਨੂੰ ਮਿਲੋ। ਨਹੀਂ ਨਹੀਂ, ਤੁਹਾਡਾ ਆਪਣਾ ਘਰ ਆ ਜੀ, ਇਹਦੇ 'ਚ ਕਿਹੜੀ ਗੱਲ ਆ।
ਨਹੀਂ ਬੱਚੇ ਕਹਿੰਦੇ ਸੀ ਮਿਲਣਾ, ਮੈਂ ਕਿਹਾ ਚਲੋ ਮੈਂ ਤੈਨੂੰ ਨਹੀਂ ਖਿਲਾਊਂਗਾ। ਸਾਡੀ ਭੈਣ ਆਈ ਹੋਈ ਆ ਉਂਝ ਹਾਂਜੀ ਪਾਕਿਸਤਾਨ। ਹਾਂਜੀ ਹਾਂਜੀ ਬੱਚੇ ਨਾਲ ਹੀ ਨਹੀਂ ਨਹੀਂ ਉਹ ਸਤ ਬਿਸਮਿਲ੍ਲਾ ਜੀ ਜਮ ਆਣ। ਤੇ ਦੇਖੋ ਜੀ ਇੰਗਲੈਂਡ ਤੋਂ ਪ੍ਰਾਹੁਣੇ ਆਏ ਬੈਠੇ ਜੀ, ਉੱਥੇ ਸਾਡੀ ਵੀਡੀਓ ਦੇਖਦੇ ਆ ਲੋ ਪਰਦੇਸੀ। ਜੀ ਜਿੰਨੇ ਯਾਰ ਬੇਲੀ ਸਾਰੇ ਹੀ ਦੇਖਦੇ ਆ ਜੀ, ਅੱਛਾ ਵਾਹ ਜਿੰਨੇ ਸਾਰੇ, ਕੋਈ ਵੀ ਨਹੀਂ ਕਿ ਕੋਈ ਇੱਕ ਅੱਧਾ ਬੰਦਾ, ਸਾਰੇ ਤਕਰੀਬਨ ਦੇਖਦੇ ਆ। ਮੈਂ ਤੇ ਉਹ ਲੱਸੀ ਪੀਣੀ ਸੀ ਜਿਹਦੇ ਵਿੱਚ ਤੁਸੀਂ ਐਂ ਕਰਕੇ ਡੱਕਾ ਖੜਾ ਕਰਦੇ ਆ, ਸਾਨੂੰ ਨਹੀਂ ਅੱਜ ਤੱਕ ਉਹ ਲੱਸੀ ਲੱਭੀ। ਹਾਂ ਦੇਖੋ ਜੀ ਉਹ ਹੁਣ ਨਾ ਤੁਸੀਂ ਵੀਡੀਓ ਵਿੱਚ ਜਿਹੜੀ ਗੱਲ ਕੀਤੀ, ਮੈਂ ਉਹ ਬੰਦੇ ਮੈਨੂੰ ਕਹਿੰਦੇ ਤੂੰ ਜਾਣਾ, ਤੂੰ ਸਰਵਾਇਆ ਸਾਹਿਬ ਨੂੰ ਇਹ ਕਹਿੰਦਾ ਡੱਕਾ ਖੜਾ ਕਰਕੇ ਦਿਖਾਓ ਜੇ ਸਿੱਧਾ ਹੋ ਜਾ। ਉਹ ਨਾ ਉਹ ਜੀ ਆਈਸਕ੍ਰੀਮ ਆ ਕਿ ਲੱਸੀ ਆ? ਨਹੀਂ ਹੈਗੀ ਲੱਸੀ ਆ, ਉਹ ਤਾਂ ਕਹਿੰਦੇ ਹੁੰਦੇ ਸੀ ਸਿਆਣੇ। ਹੁਣ ਤਾਂ ਸੌਣ ਭਾਦੋਂ ਆ, ਹੁਣ ਤਾਂ ਖੂਨ ਪਾਣੀ ਇੱਕ ਹੋਇਆ। ਉਹ ਹੁਣ ਤਾਂ ਲੱਸੀ ਦੇ ਵਿੱਚ ਉਹ ਪਾਣੀ ਉਂਝ ਹੀ ਲੱਸੀ ਹੋਰਮੀ ਹੋ ਜਾਂਦੀ ਆ ਅੱਜ ਕੱਲ ਤਾਂ, ਇਹ ਸੌਣ ਭਾਦੋਂ ਦੇ ਵਿੱਚ। ਬਾਕੀ ਜਿਹੜੇ ਆ 10 ਮਹੀਨੇ ਆ ਉਹਨਾਂ 'ਚ ਚਾਹੇ ਜਿੱਦਾਂ ਮਰਜ਼ੀ ਪਿਓ, ਤੇ ਹੈ ਵੀ ਉਹ ਡੱਕਾ ਖੜਨ ਵਾਲੀ ਗੱਲ ਇਦਾਂ ਸੀ ਵੀ ਉਹ ਗਾੜੀ ਨੂੰ ਸਿਆਣੇ ਕਹਿੰਦੇ ਸੀ ਵੀ ਗਾੜੀ ਇੰਨੀ ਸੀਗੀ ਵੀ ਉਹਦੇ 'ਚ ਚਾਹੇ ਡੱਕਾ ਖੜਾ ਕਰ ਲਓ। ਜਿੱਦਾਂ ਕਹਿੰਦੇ ਨਹੀਂ ਵੀ ਕਿਸੇ ਨੇ ਮੰਜਾ ਉਣਦਾ ਸੀ ਨਾ ਕੋਈ ਬੰਦੇ ਪੁਰਾਣੇ, ਤੇ ਮੰਜਾ ਚੰਗਾ ਉਣਦਾ ਸੀ, ਕਹਿੰਦੇ ਸੀ ਲੈ ਇਹਦੇ ਤੇ ਚਾਹੇ ਹੁਣ ਪਾਣੀ ਡੋਲ ਜੇ ਕਤਰਾ ਵੀ ਹੇਠਾਂ ਆਵੇ, ਵੀ ਉਹ ਪਾਣੀ ਸਾਰਾ ਰੁੜ ਕੇ ਆਉਣ ਨੂੰ ਆ ਜਾਂਦਾ ਸੀ। ਤੇ ਉਹ ਇਦਾਂ ਸਮਝਾਉਣ ਵਾਸਤੇ ਗਾ ਗਾੜੀ ਲੱਸੀ ਨੂੰ ਕਹਿੰਦੇ ਆ। ਹਾਂ ਤੇ ਡੱਕਾ ਖੜਾ ਵੀ ਕਰ ਲਾਂਗੇ ਆਪਾਂ, ਸੌਣ ਭਾਦੋਂ ਕੱਢ ਲਓ, ਇਹਦੇ 'ਚ ਤਾਂ ਹੋਣਾ ਨਹੀਂ। ਮੈਂ ਤੁਹਾਡੀ ਪਹਿਲੀ ਵੀਡੀਓ ਦੇਖੀ ਸੀ ਉਹ ਕੱਟੇ ਵਾਲੀ। ਹਾਂ ਕੱਟਿਆਂ ਵਾਲੀ ਬਣਾਈ ਸੀ। ਹਾਂਜੀ ਉਹ ਜਿਹੜੇ ਬਾਲ ਸਾਹਿਬ ਤੁਹਾਡੇ ਨੇ ਕੋਈ ਕੱਟਾ ਵੇਚਿਆ ਸੀ ਜਾਂ ਕੀ ਕੀਤਾ ਸੀ ਕਿ ਬੱਚੇ ਵਾਲੀ ਸੀ। ਆ ਰੱਖੇ ਸੀ ਹਾਂ, ਹਾਂਜੀ ਹਾਂਜੀ ਉਹ ਜਿਹਦੇ ਚ ਰੌਲਾ ਬਣ ਗਿਆ ਸੀ ਰੌਲਾ ਤੁਹਾਡਾ। ਬਣ ਗਿਆ ਸੀ। ਉਹ ਪਹਿਲੀ ਤੁਹਾਡੀ ਉਹ ਦੇਖੀ ਸੀ, ਉਸ ਤੋਂ ਬਾਅਦ ਫਿਰ ਸਾਰੀਆਂ ਹੀ ਤਕਰੀਬਨ ਦੇਖੀਆਂ। ਹਾਂਜੀ ਹੁਣ ਤਾਂ ਤੁਰਕੀ ਵਾਲੀਆਂ ਵੀ ਸਾਰੀਆਂ ਇਦਾਂ ਦੇਖੀਆਂ ਅਸੀਂ। ਕੋਲ ਹੀ ਬੈਠੇ ਅੱਛਾ ਹੋਰ ਜੀ, ਅੱਛਾ ਰਸ਼ੀਦ ਸਾਹਿਬ। ਹਾਂਜੀ ਹਾਂਜੀ ਸਾਹਿਬ ਕੀ ਹਾਲ ਚਾਲ ਹੈ ਜੀ? ਹਾਂਜੀ ਨਹੀਂ ਪਹੁੰਚ ਗਏ ਜੀ ਮਾਸ਼ਾਅੱਲਾ। ਹਾਂਜੀ ਹਾਂਜੀ ਸਲਾਮ ਅਲੈਕੁਮ ਜੀ। ਹਾਂਜੀ ਹਾਂਜੀ। ਹਾਂਜੀ ਠੀਕ ਆ ਅਲਹਮਦੁਲਿਲਾ ਜੀ। ਠੀਕ ਹੈ ਓਕੇ। ਇਹ ਬਾਬਾ ਵੀ ਇੰਗਲੈਂਡ ਹੁੰਦਾ? ਹਾਂਜੀ ਹਾਂ, ਹਾਂਜੀ ਇਹਨਾਂ ਦਾ ਆਉਂਦਾ ਬੇਟਾ ਉੱਥੇ ਮੇਰੇ ਕੋਲ ਹਾਂ ਹੁੰਦਾ। ਅੱਛਾ ਤੁਹਾਡੇ ਨਾਲ ਹੀ ਹੁੰਦਾ? ਨਹੀਂ ਨਾਲ ਦੀ ਸਿਟੀ ਜਾਂ ਰਸ਼ ਦੇ ਹੁੰਦੇ ਆ। ਅੱਛਾ ਮਾਸ਼ਾਅੱਲਾ। ਤੁਸੀਂ ਜੀ ਹੁਣ ਪਾਕਿਸਤਾਨ ਆਏ ਆ ਸੌਣ ਭਾਦੋਂ ਦੇ ਵਿੱਚ, ਕੈਸਾ ਲੱਗਿਆ ਤੁਹਾਨੂੰ ਆ ਕੇ ਇੱਥੇ? ਅਸੀਂ ਤਕਰੀਬਨ ਜ਼ਿਆਦਾਤਰ ਸੌਣ ਸੌਣ ਭਾਦੋਂ ਨੂੰ, ਇਸ ਤੋਂ ਵੀ ਛੁੱਟੀਆਂ ਸੌਣ ਭਾਦੋਂ ਨੂੰ ਉੱਥੇ ਹੁੰਦੀਆਂ। ਹਾਂ ਸੌਣ ਭਾਦੋਂ ਸਿਆਣੇ ਕਹਿੰਦੇ ਅਦਾਲਤਾਂ ਵੀ ਬੰਦ ਹੋ ਜਾਂਦੀਆਂ। ਕਿਉਂ? ਨਹੀਂ ਹੁੰਦੀਆਂ ਅਦਾਲਤਾਂ ਅੱਜ ਕੱਲ ਬੰਦ ਆ ਅਦਾਲਤਾਂ। ਸੌਣ ਭਾਦੋਂ ਚ ਅਦਾਲਤਾਂ ਤਾਂ ਬੰਦ ਕਰਦੇ ਸੀ ਵੀ ਬੰਦੇ ਦਾ ਖੂਨ ਪਾਣੀ ਇੱਕ ਹੁੰਦਾ, ਗੁੰਮਾ ਬਣਿਆ ਹੁੰਦਾ, ਹਬਸ ਦਿਮਾਗ ਨੂੰ ਚੜ ਜਾਂਦਾ, ਬੰਦਾ ਸੂਤ ਨਹੀਂ ਰਹਿੰਦਾ ਵੀ ਕਿਤੇ ਫੈਸਲਾ ਗਲਤ ਨਾ ਕਰ ਦੇਵੇ, ਤੇ ਬੰਦੇ ਘੁੰਮੇ ਹੁੰਦੇ ਆ। ਇੱਥੇ ਮਾੜੀ ਮਾੜੀ ਗੱਲ ਤੇ ਬੰਦੇ ਗਲ ਪੈਂਦੇ ਆ। ਸੌਣ ਭਾਦੋਂ ਦੇ ਵਿੱਚ ਲੜਾਈਆਂ ਬਹੁਤ ਹੁੰਦੀਆਂ। ਤੁਸੀਂ ਸਾਧੂ ਹੋ ਗਿਆ ਸੀ, ਜੱਟ ਸਾਧੂ ਹੋ ਗਿਆ ਸੀ। ਨਾਲੇ ਨਾ ਜੀ ਤੁਸੀਂ ਦੇਖ ਲਿਓ, ਮੇਰੀ ਗੱਲ ਨੂੰ ਐਵੇਂ ਨਾ ਸਮਝਿਓ, ਤੁਸੀਂ ਤਰੀਕ ਕੱਢ ਕੇ ਦੇਖ ਲਓ, ਜਿੰਨੀ ਕਤਲੋ ਗਾਰਤ, ਜਿੰਨੀਆਂ ਲੜਾਈਆਂ ਪੜਾਈਆਂ, ਜਿੰਨੇ ਕੇਸ ਸੌਣ ਭਾਦੋਂ 'ਚ ਹੋਏ ਨਾ, ਇੰਨੇ ਕਿਸੇ ਮਹੀਨੇ 'ਚ ਵੀ ਨਹੀਂ ਹੁੰਦੇ। ਕਿਉਂਕਿ ਇਹ ਮਹੀਨਾ ਬੰਦਿਆਂ ਨੂੰ ਅੰਦਰੋਂ ਨਾ ਉਂਝ ਹੀ ਕਸੂਤਾ ਜਿਹਾ ਕਰਕੇ ਰੱਖਦਾ ਗਰਮੀ ਦੇ। ਤੁਸੀਂ ਹੁਣ ਇਹਨਾਂ ਦਿਨਾਂ ਦੇ ਵਿੱਚ ਆਏ ਆ, ਬੰਦਿਆਂ ਦੇ ਮੂੰਹਾਂ ਤੇ ਗੌਰ ਕਰ ਲਿਓ, ਤੇ ਤੁਸੀਂ ਮਹੀਨੇ ਬਾਅਦ ਆ ਕੇ ਦੇਖ ਲਿਓ, ਤੇ ਇਹ ਬੰਦੇ ਇਦਾਂ ਹੀ ਫਰਕ ਪੈਂਦਾ। ਗਰਮੀ ਬੰਦੇ ਨੂੰ ਰਾੜ ਕੇ ਰੱਖ ਦਿੰਦੀ ਲੋ ਜੀ ਉੱਤੋਂ ਫਿਰ ਕੁਝ। ਕੀ ਝੋਨੇ ਨੇ ਰਾੜਿਆ ਝੋਨੇ ਨਾਲ ਤਾਂ ਨਵੀਂ ਗੱਲ ਸੁਣੀ ਹੈ ਤੁਹਾਡੇ ਵਾਲੇ ਪਾਸੇ, ਸੁਣੀ ਸਾਡੇ ਵਾਲੇ ਪਾਸੇ ਕੀ ਸਾਰੇ ਪਾਸੇ ਹੀ ਹੈ। ਵੀ ਉਹ ਉੱਤੇ ਦਾਣਾ ਨਹੀਂ ਪਿਆ? ਸਾਡੇ ਵੀ ਨਹੀਂ ਪਿਆ 70-80 ਕਿੱਲੇ। ਯਾਰ ਇਹ ਤਾਂ ਤਫਸੀਲ ਥੋੜੀ ਜਿਹੀ ਦੱਸੋ, ਤੁਸੀਂ ਇੱਥੋਂ ਦੇ ਹੀ ਆ, ਪਾਕਿਸਤਾਨ ਦੇ ਹੀ? ਹਾਂਜੀ ਤੁਸੀਂ ਦੱਸੋ ਤਾਂ। ਜੀ ਮਾਸ਼ਾਅੱਲਾ 200 ਕਿੱਲੇ ਦੀ ਵਾਈ। ਹਾਂਜੀ ਇਹ ਤਾਂ ਯਾਰ 10 ਮੁੰਜੀ ਵਾਲੀ ਗੱਲ ਅਸੀਂ ਪਹੁੰਚਾਣੀ ਆ ਮਾਮ ਤੱਕ। ਇਹ ਗੱਲ ਸੱਚੀ ਹੈ ਜੀ ਮੁੰਜੀ ਵਾਲੀ। ਅੱਛਾ ਮਾਈਕ ਲਾ ਕੇ ਗੱਲ ਆ ਨਾ। ਉਹ ਫੋਕਲ ਆ ਜੀ ਸਾਰੀ ਵਿੱਚ। ਤਕਰੀਬਨ ਸਾਡਾ ਏਰੀਆ ਤੇ ਸਾਈਵਾਲ ਹੀ ਆ, ਲੇਕਿਨ ਅਸੀਂ ਜ਼ਿਮੀਦਾਰ, ਸਾਡੇ ਕੋਲ ਝੰਗ ਆ ਜੀ। ਹਾਂਜੀ ਕਿਹੜੀ ਮਸਲਨ ਮੁੰਜੀ ਕੰਮ ਇਹ LP 1820 ਹੈ ਜੀ ਗਾਰਡ ਵਾਲਿਆਂ ਦਾ, ਤੇ ਤਾਰੇ ਵਾਲਿਆਂ ਦਾ 786। ਇਹਦੇ ਦੋਵਾਂ ਦੀ ਕੰਪਲੇਨ ਆ ਜੀ? ਦੋਵਾਂ ਅਸੀਂ ਇਹੀ ਦੋ ਲਾਏ ਸੀ, ਤੇ ਦੋਨੇ ਹੀ ਤਕਰੀਬਨ ਕਹਿ ਲਓ ਕਿ ਤੁਸੀਂ ਜਰਮੀਨੇਸ਼ਨ ਜਿਹੜੀ ਉਹਦੀ ਇਸ ਟਾਈਮ ਹੈਗੀ ਨਾ ਜੀ, ਉਹ ਉਧਰ ਨੂੰ ਦੱਸੋ। ਤਕਰੀਬਨ 20% ਆ ਬਸ। ਜਰਮੀਨੇਸ਼ਨ ਨਹੀਂ, ਉਹ ਫਾੜ 09 ਆ ਹਾਂਜੀ ਉਹਦਾ ਸੁਣ ਰਿਹਾ, ਉਹਨੂੰ ਫਾੜੀ ਕੋਈ ਨਹੀਂ ਉਹ ਤੇ ਹੁਣ ਲਾਈ ਹੈ ਜੀ, ਹੁਣ ਹੋਊਗੀ ਤੇ ਪਤਾ ਲੱਗੂਗਾ। ਕਈ ਬੰਦਿਆਂ ਦੀ ਤਿਆਰ ਉਹ ਕਈਆਂ ਦੀ ਤਿਆਰ ਜਿਹੜੀ ਉਹਦੇ ਵਿੱਚ ਵੀ ਤਕਰੀਬਨ ਨਿਕਲ ਰਹੀ ਹੈ ਕੋਈ 20 ਮਣ 18-20 ਮਣ। ਇਹ ਤੁਸੀਂ ਕੋਈ ਸਮਝਦੇ ਆ ਵੀ ਜ਼ਿਮੀਦਾਰਾਂ ਨਾਲ ਕੋਈ ਫਰਾਡ ਹੋਇਆ? ਨਹੀਂ ਜਾਂ ਫਰਾਡ ਕੋਈ ਨਹੀਂ ਖਦਾਓ ਨਹੀਂ ਜੀ, ਇਹ ਗਰਮੀ ਦਾ ਕਰਕੇ ਹੈ। ਅੱਛਾ ਗਰਮੀ ਕਰਕੇ। ਇਹ ਉਹ ਮਸਲਨ ਕਿ ਮੌਸਮ ਦੀ ਕਹਿ ਲਓ ਕਿ ਤਬਦੀਲੀ ਜਿਹੜੀ ਆ, ਗਰਮੀ ਪਈ ਹੈ ਨਾ ਜੀ। ਨਹੀਂ ਜੀ ਬੀ ਵਾਲਿਆਂ ਨੂੰ ਕੋਈ ਬੀ ਦੇ ਵਿੱਚ ਦੇਖੋ ਜੀ, ਬੀ ਹੋਵੇ ਇੱਕ ਅੱਧੇ ਬੰਦੇ ਦਾ ਹੋਵੇ, 10-20 ਦਾ ਹੋਵੇ ਫਿਰ। ਭਾਈ ਜਾਨ ਇੱਕ ਦਫਾ ਸਾਡੀ ਮਕਈ ਸਾਰੀ ਖਾਲੀ ਰਹਿ ਗਈ ਸੀ, ਹਾਂਜੀ ਦਾਣਾ ਹੀ ਨਹੀਂ ਪਿਆ ਸੀ ਸਾਰਾ। ਇਹ ਵਾਕਈ ਨਾ ਜਿਹੜਾ ਇਹ ਮਸਲਾ ਬਣਿਆ ਨਾ, ਇਹ ਬੀਜਾਂ ਦਾ ਕੋਈ ਮਕਈ ਦਾ ਹੋਇਆ ਸੀ, ਕੰਪਲੇਨ ਪੂਰੀ ਕੇ ਮਕਈ ਦਾ ਇੱਕ ਸਾਲ ਹੋਇਆ ਸੀ, 2-3 ਸਾਲ ਪਹਿਲਾਂ ਇਹ ਹੋਇਆ ਸੀ ਕਿ ਦਾਣਾ ਹੀ ਨਹੀਂ ਪਿਆ ਸੀ ਗਰਮੀ ਦੀ ਵਜ੍ਹਾ ਤੋਂ। ਸਾਰੀ ਮਕਈ ਖਾਲੀ ਰਹਿ ਗਈ, ਗੁੱਲੇ ਖਾਲੀ,
ਸਾਰਾ ਮਸਲਾ ਸਿਰਫ ਆ ਗਰਮੀ ਦੀ ਵਜ੍ਹਾ ਤੋਂ ਕ੍ਰਾਸਿੰਗ ਨਹੀਂ ਨਾ ਹੋਈ Crossing ਇਹਨੂੰ ਵੀ ਇਹੀ ਮਸਲਾ ਬਣਿਆ ਗਰਮੀ ਦੇ ਨਾਲ ਕ੍ਰਾਸਿੰਗ ਨਹੀਂ ਹੋਈ ਉਹਦੀ ਹਾਂ ਕਿਉਂਕਿ ਇਹ ਤੁਸੀਂ ਦੇਖ ਲੈਣਾ ਜਿਹੜੇ ਹੁਣ ਅੱਜ ਤੋਂ 20 ਦਿਨ ਪਹਿਲੇ ਦੇ ਝੋਨੇ ਨਿਸਰ ਗਏ ਨਾ ਜੀ ਉਹ ਠੀਕ ਆ ਉਹ ਬੰਦਾ ਸਾਬਤ ਕਰੇ ਸਾਡਾ ਉਹਦੇ ਚ ਮਸਲਾ ਇਹ ਆ ਕਿ ਜਦੋਂ ਟੈਂਪਰੇਚਰ 42 ਤੁਸੀਂ ਇੱਥੇ ਤਾਂ ਆ ਜਾਂਦੇ ਨਾ, ਇੱਥੇ ਆਓ ਗੱਲ ਜੋ ਪੱਕੀ ਵਿੱਚ ਪੱਕੀ ਗੱਲ ਪਹੁੰਚੇ ਨਾ ਬੰਦਿਆਂ ਤੱਕ। ਇਹ ਬੜੀ ਮਸ਼ਹੂਰ ਗੱਲ ਹੋਈ ਹੈ ਜੀ, ਜਿਹੜੇ ਝੋਨੇ ਨੂੰ ਨਾ ਜੀ ਬੜਾ ਜ਼ਿਮੀਂਦਾਰਾਂ ਨੂੰ ਨੁਕਸਾਨ ਬਾਗਪਤ ਹੈ। ਵਾਲੀ ਸਾਈਡ ਜਿਹੜੀ ਉਹ ਜ਼ਿਆਦਾ ਹਾਂਜੀ ਮੁਤਾਸਰ ਹੈ ਬੜਾ ਵੱਡਾ ਝਟਕਾ ਲੱਗਿਆ ਜੀ। ਇੱਕ ਤਾਂ ਮਹਿੰਗਾਈ ਦਾ ਜਾਂ ਖਾਦ ਮਹਿੰਗੀ ਆ ਜਾਂ ਸਪਰੇਆਂ ਮਹਿੰਗੀਆਂ, ਉਹ ਸਾਰਾ ਕੁਝ ਛੱਡ ਕੇ ਇਹ ਕੋਈ ਰੱਬੀ ਸਬੱਬੀ ਗੱਲ ਬਣ ਗਈ ਵੀ ਇਹ ਕਹਿੰਦੇ ਆ ਵੀ ਆ ਦੱਸਿਆ ਅੱਗੇ ਮੁੰਡਾ ਮਕਈ ਦਾ ਜ਼ਿਮੀਂਦਾਰ ਬੈਠਿਆ, ਅਸੀਂ ਵੀ ਲਾਈ ਸੀ ਵੀ ਉਹਨੂੰ ਦਾਣਾ ਪੂਰਾ ਨਹੀਂ ਪਿਆ, ਤੇ ਦੁਆ ਹੁਣ ਝੋਨੇ ਦਾ ਤੁਹਾਡੇ ਸਾਹਮਣੇ ਬੰਦਾ ਬੈਠਾ ਉਹ ਦੱਸਦਾ ਵੀ ਦਾਣਾ ਹੀ ਨਹੀਂ ਪਿਆ। ਯਾਰ ਇਹਦੇ ਚ ਦੇਖੋ ਇਹ ਹੈ ਮਸਲਾ ਟੈਂਪਰੇਚਰ ਜਿਹੜਾ ਵਾ ਨਾ ਆਮ ਤੌਰ ਤੇ ਸਾਡੇ 42 43 ਤੱਕ ਜਾਂਦਾ ਸੀ। ਹਾਂਜੀ ਐਤਕੀ 40 ਦਿਨ ਟੈਂਪਰੇਚਰ 46 47 ਤੇ ਰਿਹਾ ਵਾ 47 ਲਗਾਤਾਰ। ਹਾਂ ਲਗਾਤਾਰ 40 ਦਿਨ ਮੁਸਲਸਲ, ਯਾਨੀ ਕਿ ਜਿਹੜਾ ਵਾ ਨਾ ਔਰ 5 ਡਿਗਰੀ ਦੇ ਫਰਕ ਨਾਲ ਬਹੁਤ ਉੱਪਰ ਥੱਲੇ ਚੀਜ਼ਾਂ ਜਿਹੜੀਆਂ ਵਾ ਨਾ ਹੋ ਜਾਂਦੀਆਂ ਵਾ। ਫਿਰ ਇੱਕ ਹੋਰ ਪੋਲੀਨੇਸ਼ਨ ਜਿਹੜੀ ਆ ਨਾ ਹੁੰਦੀ ਆ ਮੱਖੀਆਂ ਦੇ ਜ਼ਰੀਏ। ਇੰਨੀ ਗਰਮੀ 'ਚ ਜਿਹੜਾ ਵਾ ਨਾ ਮੱਕੀ ਮੁੱਕੀ ਤਾਂ ਹਰ ਸ਼ਾ ਵੈਸੇ ਹੀ ਮਰ ਗਈ ਹੈ। ਪੋਲੀਨੇਸ਼ਨ ਨਾ ਹੋਣੇ ਦਾ ਇੱਕ ਇਹ ਵੀ ਫੈਕਟਰ ਜਿਹੜਾ ਵਾ ਨਾ ਹੈ ਆ ਕਿ ਮੱਖੀ ਤੁਹਾਨੂੰ ਗਰਮੀ 'ਚ ਜਿਹੜਾ ਵਾ ਨਾ ਉਹ ਹਾਂ ਹਾਂ ਇਹ ਕ੍ਰਾਸਿੰਗ ਨਹੀਂ ਇਹਦੀ ਤਾਂ ਵੈਸੇ ਆ, ਲੇਕਿਨ ਜਿਹੜੇ ਦੂਸਰੇ ਸਬਜ਼ੀਆਂ ਦੇ ਨਾ ਹੁਣ ਜਿਸ ਤਰ੍ਹਾਂ ਕੱਦੂ ਐਤਕੀ ਇਹਨੂੰ ਫੜਾ ਦੇ ਕੈਮ ਮੋਬਾਈਲ। ਕੱਦੂ ਦਾ ਹੁਣ ਐਡੇ ਐਡੇ ਕੱਦੂ ਆ ਹੈ ਉਹ ਇੰਨੇ ਝੜੀ ਜਾਂਦੇ ਆ। ਹੁਣ ਜਿਹੜੇ ਆਉਣਾ ਨਾ ਜੀ, ਹਾਂ ਹੁਣ ਸਹੀ ਆਏਗਾ ਝੋਨਾ। ਅੱਜ ਦੇਖ ਲੈਣਾ ਤੁਸੀਂ ਜਿਹੜੇ ਹੁਣ ਤਿਆਰ ਹੋਣੇ ਨਾ 10 15 20 ਦਿਨਾਂ ਦੇ ਵਿੱਚ। ਉਹਦਾ ਜਵਾਬ ਦਿਓ ਥੋੜਾ ਜਿਹਾ ਵੀ ਇਹ ਜਿਹੜੇ ਹਾਈਬ੍ਰਿਡ ਬੀਜ ਜਿਹੜਾ ਗਰਮੀ ਦਾ ਹੁੰਦਾ ਨਾ ਇਹ ਗਰਮੀ ਵਾਸਤੇ ਹੀ ਹੁੰਦਾ। ਕੈਮਰਾ ਜੇ ਅਸੀਂ ਸਿਆਣੇ ਬੰਦੇ ਨੂੰ ਫੜਾ ਬੈਠੇ ਆ ਉਹ ਵਿੱਚ ਬੋਲੀ ਜਾਂਦਾ ਆ ਤੂੰ ਫੜ ਕੈਮਰਾ। ਨਹੀਂ ਨਹੀਂ ਗੱਲ ਯਾਰ ਤੂੰ ਜ਼ਿਮੀਂਦਾਰ ਬੰਦਾ, ਫਿਰ ਗੱਲ ਪੂਰੀ ਵਿੱਚ ਪਹੁੰਚੇ। ਦੇ ਦੇ ਨਾ ਉਹਨੂੰ, ਦੱਸ ਦੇ ਉਹਨੂੰ ਵੀ ਪੱਕੀ ਤਰ੍ਹਾਂ ਫੜ ਵਾਸਤੇ ਹੁੰਦਾ ਤੁਸੀਂ ਆ ਮਗਰੋਂ ਥੋੜਾ ਜਿਹਾ ਧੱਕ ਕੇ ਲੇਕਿਨ ਰੱਖੀ ਇੰਨੀ ਆ ਹਾਲਾਤ ਤਾਂ ਵਾਸਤੇ ਉਹਨੂੰ ਵੀ ਨਹੀਂ ਨਾ ਹੁੰਦਾ ਹੁਣ। ਇਹਦਾ ਤਲੀ ਲਾ ਕੇ ਥੋੜਾ ਜਿਹਾ ਧੱਕ ਕੇ ਰੱਖੀ ਫਿੱਟ ਕਰਕੇ। ਅੱਛਾ ਜੀ ਨਹੀਂ ਤੂੰ ਦੱਸ ਨਾ ਵੀ ਕੀ ਖੜਾ ਹੋ ਜਾ ਯਾਰ, ਖੜਾ ਹੋ ਜਾ। ਅੱਛਾ ਹੁਣ ਦੱਸ ਕੀ ਗਰਮੀ ਦਾ ਕੀ ਹੈ। ਦੇਖੋ ਗੱਲ ਸੁਣੋ ਮੇਰੀ, ਵੀ ਜਿਹੜਾ ਬੀਜ ਆ ਨਾ ਹਾਈਬ੍ਰਿਡ ਬੀਜ ਆ ਜਿਹੜੇ ਇਹ ਅਸੀਂ ਚਾਈਨਾ ਤੋਂ ਇੰਪੋਰਟ ਕਰਦੇ ਆ, ਇੰਡੀਆ ਤੋਂ ਇੰਪੋਰਟ ਕਰਦੇ ਆ। ਸਾਡੇ ਕੋਲ ਜਿਹੜਾ ਚਾਈਨਾ ਦੇ ਥਰੂ ਇੱਥੇ ਇੰਡੀਆ 'ਚ ਜਾਂਦਾ, ਇਹ ਹਾਈਬ੍ਰਿਡ ਬੀਜ ਗਰਮੀ ਵਾਸਤੇ ਹੀ ਬਣਾਇਆ ਜਾਂਦਾ। ਜਿਹੜਾ ਜਿਸ ਟਾਈਮ ਲੱਗਦਾ ਗਰਮੀ ਭਾਵੇਂ 44 ਹੋਵੇ 45 ਹੋਵੇ ਉਹਦਾ ਅਸਰ ਇਹਦੇ ਤੇ ਨਹੀਂ ਹੋਣਾ ਚਾਹੀਦਾ। ਇਹ ਬਿਲਕੁਲ ਗੱਲ ਠੀਕ ਆ। ਚਲੋ ਕੁਛ ਲੋਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਵੀ ਗਰਮੀ ਦੀ ਵਜ੍ਹਾ ਨਾਲ ਵੀ ਕੁਝ ਹੋ ਸਕਦਾ ਆ, ਲੇਕਿਨ ਸਾਨੂੰ ਇਸ ਦਫਾ ਜਿਹੜਾ ਆਮ ਆਵਾਮ ਦੀ ਆਵਾਜ਼ ਆ ਨਾ ਉਹ ਹੈਗੀ ਆ ਕਿ ਸਾਨੂੰ ਬੀਜ ਇੱਥੋਂ ਹੀ ਪੁਰਾਣਾ ਸਪਲਾਈ ਕਰ ਦਿੱਤਾ ਗਿਆ। ਤਿਲਾਂ 'ਚ ਸਾਡੇ ਨਾਲ ਕੀ ਹੋਇਆ, ਤਿਲਾਂ ਦੇ ਵਿੱਚ ਲੋਕਾਂ ਨੇ ਉਹ ਜਿਹੜਾ ਮੰਡੀ ਦੇ ਵਿੱਚ ਝਾੜ ਥੱਲੇ ਰਹਿ ਜਾਂਦਾ ਸੀ ਨਾ ਉਹ ਵੀ ਕਰ ਕਰਕੇ ਭਰ ਕੇ ਤਿਲਾਂ ਦੇ ਵਿੱਚ ਬੰਦਿਆਂ ਨੂੰ ਦਿੱਤਾ। ਤਿਲਾਂ ਦੀ ਫਸਲ ਦਾ ਵੀ ਹਾਲ ਇਹੀ ਆ। ਇਹ ਤੁਹਾਡੀ ਗੱਲ 'ਚ ਵਜ਼ਨ ਵੀ ਹੈ ਆ ਕਿ ਇਹਦੇ 'ਚ ਬੀਜ ਨਾਕਸ ਹੋਣੇ ਦਾ ਵੀ ਹੋ ਸਕਦਾ ਵਾ, ਲੇਕਿਨ ਜਿਹੜਾ ਟੈਂਪਰੇਚਰ ਆ ਨਾ ਇਹ ਵੀ ਇੱਕ ਬੜਾ ਫੈਕਟਰ ਆ। ਕਿਉਂਕਿ ਹਰ ਫਸਲ ਤੁਸੀਂ ਦੇਖਿਆ ਹੋਵੇ ਕਿ ਬੀਜਾਂ ਤੇ ਨਾ ਆਮ ਤੌਰ ਤੇ ਜਿਹੜੇ ਬੀਜ ਹੁੰਦੇ ਲਿਖਿਆ ਹੁੰਦਾ ਕਿ ਇੰਨੇ ਤੋਂ ਲੈ ਕੇ ਇੰਨੇ ਟੈਂਪਰੇਚਰ ਤੱਕ ਜਿਹੜਾ ਵਾ ਨਾ ਹੈ। ਹੁਣ ਟੈਂਪਰੇਚਰ ਜਿਹੜਾ ਵਾ ਨਾ 45 ਤੋਂ ਉੱਪਰ ਜਿਹੜਾ ਜਾਣਾ ਵਾ ਨਾ ਟੈਂਪਰੇਚਰ ਇੱਕ ਲਿਮਿਟ ਤੱਕ ਹੁੰਦਾ ਵਾ ਮੈਕਸਿਮਮ। ਹੁਣ ਇੰਨੇ ਦਿਨ ਮਸਲਸਲ ਜਾਣਾ ਕੋਰਾ ਵਾ। ਹੁਣ ਕਹਿੰਦੇ ਕੋਰੇ ਨਾਲ ਨੁਕਸਾਨ ਇੰਨਾ ਨਹੀਂ ਜੀ ਹੁੰਦਾ, ਲੇਕਿਨ ਜਦੋਂ ਐਤਕੀ ਜ਼ਿਆਦਾ ਕੋਰਾ ਜਦੋਂ ਪੈਂਦਾ ਵਾ ਤੇ ਉਦੋਂ ਦਰਖਤ ਤੱਕ ਵੀ ਜਿਹੜੇ ਆ ਨਾ ਕੋਰੇ ਨਾਲ ਸੁੱਕ ਜਾਂਦੇ ਆ। ਤੇ ਇਹ ਜਦੋਂ ਟੈਂਪਰੇਚਰ ਬਹੁਤ ਐਕਸਟ੍ਰੀਮ ਤੇ ਪੈ ਗਏ ਇਹ ਮਾਹੌਲੀਆਤੀ ਤਬਦੀਲੀਆਂ ਹੈ ਆ। ਅਰੇ ਇਹਦੇ 'ਚ ਕੁਝ ਸਾਡਾ ਆਪਣਾ ਵੀ ਕਸੂਰ ਆ। ਨਹੀਂ ਨਾਲੇ ਤੁਸੀਂ ਰਾਜ ਸਾਹਿਬ ਦੀ ਗੱਲ ਟੋਕਦਾ ਜੀ, ਇਹ ਕੰਪਨੀ ਇੱਕ ਕਰ ਲਵੇ ਫਰਾਡ ਦੋ ਕਰ ਲੈਣ। ਪਿਛਲੀ ਦਫਾ ਨਾ ਸਾਰੀਆਂ ਕੰਪਨੀਆਂ ਨੇ ਕੀਤਾ ਜੀ ਇਹ, ਸਾਰੀਆਂ ਕੰਪਨੀਆਂ ਇੱਕੋ ਜਿਹੀਆਂ ਹੋ ਗਈਆਂ ਜੀ। ਇਹ ਪਿਛਲੀ ਦਫਾ ਅਸੀਂ ਹਾਰਡੂ ਮਕਈ ਲਗਾਈ ਨਾ ਜੀ, ਵੈਸੇ ਓਵਰਆਲ ਤਕਰੀਬਨ 135 125 ਮਨ ਐਵਰੇਜ ਆਮ ਆਈ ਹਰ ਬੰਦੇ ਦੀ। ਇਸ ਦਫਾ ਜੀ ਇਸ ਦਫਾ ਕਿਉਂ ਨਹੀਂ ਆਈ? 65 ਤੋਂ 70 ਮਨ 50 ਮਨ ਇੱਥੇ ਰਹੀ ਬੜੀ ਜੀ। ਕਿਸੇ ਨੇ 70 ਮਨ ਤੋਂ ਉੱਤੇ ਨਹੀਂ ਗਈ ਹੈ ਮਕਈ। ਇਹ ਮੌਸਮੀ ਹਾਲਾਤ ਆ, ਬੀਜ ਵਾਲਾ ਕੋਈ ਐਡਾ ਇਸ਼ੂ ਨਹੀਂ ਹੈਗਾ, ਇਹ ਮੌਸਮੀ ਹਾਲਾਤ ਆ। ਗਰਮੀ 42 ਕਿੱਥੇ 40 ਟੈਂਪਰੇਚਰ ਹੁਣ 47 46 ਲਗਾਤਾਰ ਹੈ ਨਾ, ਇਹ ਮਸਲਾ ਗਰਮੀ ਦਾ ਵਜ੍ਹਾ ਬਣੀ। ਬਸ ਹਾਰਡੂ ਮਕਈ ਗਰਮੀ ਦੀ ਵਜ੍ਹਾ ਤੋਂ ਖਰਾਬ ਹੋਈ। ਸਾਡੇ ਪੱਕੇ ਜਿਹੜੀਆਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਨਹੀਂ ਇਹ ਮੈਂ ਆਪਣੀਆਂ ਲੈ ਆ ਬਣਵਾਈਆਂ ਨਹੀਂ, ਮੈਂ ਕਿਹਾ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਚੱਲ ਮਾਰ। ਹਾਂ ਉਹਨਾਂ ਨੂੰ ਚੱਲ ਦਿੱਤੀਆਂ ਸੀ। ਇਹ ਖੱਜੀ ਜਿੱਦਣ ਅੰਬ ਬਹਿ ਕੇ ਖਾਦੇ ਸੀ ਕੱਲਿਆਂ ਹਾਂ ਉਹ ਸਾਡੇ ਆਏ ਸੀ ਸਰਦਾਰ ਭਰਾ ਆਏ ਸੀ ਸਾਮਾਂ ਦੇ ਨਾਲ। ਉਹ ਸਾਮਾਂ ਦੇ ਪਿੰਡ ਦੀ ਮਿੱਟੀ ਲੈ ਕੇ। ਅੱਛਾ ਚਲੋ ਆਪਾਂ ਉਹਨਾਂ ਨਾਲ ਰਾਬਤਾ ਕਰ ਲੈਂਦੇ ਹਾਂ। ਉਹ ਬਸ ਕਿਤੇ ਅੱਗੇ ਪਿੱਛੇ ਹੋਣਾ, ਉਹਦੇ ਨਾਲ ਆਪਾਂ ਰਾਬਤਾ ਕਰ ਲੈਂਦੇ।
ਅੱਛਾ ਜੀ, ਉਹ ਜਿਹੜੀ ਗੱਲਾਂ ਤੁਸੀਂ ਸੁਣੀਆਂ ਨਾ, ਇਹਦੇ ਵਿੱਚ ਤੁਸੀਂ ਹੁਣ ਆਪਾਂ ਜਿਹੜੇ ਕੁਦਰਤੀ ਕੰਮ ਹੋ ਗਿਆ ਉਹਦਾ ਤਾਂ ਗਿਲਾ ਕੋਈ ਨਹੀਂ, ਪਰ ਇੱਕ ਗੱਲ, ਤੁਹਾਡਾ ਨਾਮ ਕੀ? ਅਮਰ। ਅਮਰ ਸਾਹਿਬ, ਇੱਕ ਗੱਲ ਤੁਹਾਨੂੰ ਮੰਨਣੀ ਪਊਗੀ ਵੀ ਸਾਡੇ ਨਾ ਅੱਗੇ ਤੁਸੀਂ ਦੇਖਿਆ ਹੋਣਾ ਵੀ ਸੌਣ ਭਾਦੋਂ ਆਂਦਾ ਸੀ ਜਾਂ ਕੋਈ ਬਹਾਰ ਦਾ ਮੌਸਮ ਆਂਦਾ ਸੀ ਨਾ, ਤੇ ਮੋਟਰਸਾਈਕਲਾਂ ਤੇ ਇੱਥੇ ਆਮ ਬੰਦੇ ਬੂਟੇ ਲੈ ਕੇ ਲੰਘਦੇ ਸੀ, ਟਾਲੀਆਂ ਦੇ ਏਡੇ ਏਡੇ ਗੁੱਛੇ ਤੇ ਹੋਰ ਪੌਦੇ ਲੈ ਕੇ ਲੰਘਦੇ ਸੀ। ਹੁਣ ਸਾਡੇ ਬੰਦੇ ਪੌਦੇ ਬਹੁਤ ਘੱਟ ਲਾਉਂਦੇ ਆ, ਜਿਹੜੇ ਮਰੱਬਿਆਂ 'ਚ ਲੱਗੇ ਆ ਉਹ ਦਰਖਤ ਵੀ ਪੱਟੀ ਜਾਂਦੇ ਆ। ਹੁਣ ਭੋਗੋ ਫਿਰ ਇਦਾਂ ਹੀ ਹੋਣੀ ਆ। ਜਦੋਂ ਸਿਆਣੇ ਕਹਿੰਦੇ ਕੁਦਰਤ ਨੂੰ ਛੇੜਨਾ ਨਾ, ਤੇ ਉਹ ਫਿਰ ਅੱਗੋਂ ਉਹਦਾ ਭੁਗਤਣਾ ਤਾਂ ਪੈਣਾ ਹੈ ਜੀ। ਤੁਸੀਂ ਸਾਡੇ ਮੁਲਕ ਦੇ ਵਿੱਚ ਉੱਥੇ ਕਿਵੇਂ ਦਰਖਤਾਂ ਉੱਥੇ ਦਰਖਤ ਨਹੀਂ ਵੜਦੇ ਜੀ, ਜਿਹੜਾ ਜਿੱਥੇ ਉੱਗ ਗਿਆ ਉਹਨੂੰ ਨਹੀਂ ਛੇੜਨਾ। ਹਾਂ ਭਾਵੇਂ ਉਹ ਸੜਕ ਤਾਂ ਜਾਂ ਕਿਸੇ ਦੇ ਬੂਹੇ ਅੱਗੇ ਆ, ਲਾਉਂਦੇ ਬਹੁਤ ਆ ਉਹਨਾਂ ਨੂੰ। ਵੈਸੇ ਹੀ ਜਿੱਦਾਂ ਹੈ ਤੇ ਗੈਰ ਮਜ਼ਹਬ ਆ, ਲੇਕਿਨ ਉਹਨਾਂ ਨੂੰ ਸ਼ੌਕ ਬਹੁਤ ਆ ਹਰ ਚੀਜ਼ ਦਾ, ਫਲਾਵਰ ਦਾ ਵੀ। ਮਤਲਬ ਕਿਸੇ ਦੇ ਲੱਗਾ ਵੀ ਹੈ ਨਾ, ਤੋੜਨ ਦੀ ਇਜਾਜ਼ਤ ਨਹੀਂ ਹੈਗੀ। ਅਸੀਂ ਤੋੜ ਲੈਂਦੇ ਹਾਂ, ਸਾਡੇ ਪਾਕਿਸਤਾਨੀਆਂ ਦੀ ਵੈਸੇ ਹੀ ਇੱਕ ਫਿਤਰਤ ਆ ਕਿ ਅਸੀਂ ਤੁਰੇ ਜਾਂਦੇ ਲਾਜ਼ਮੀ ਫੁੱਲ ਤੋੜਨਾ, ਜੋ ਮਰਜ਼ੀ ਹੋ ਜਾਏ, ਉਹ ਨਹੀਂ ਤੋੜਦੇ। ਜਿੱਥੇ ਕੋਈ ਦਰਖਤ ਕੋਈ ਚੀਜ਼ ਲੱਗ ਗਈ ਆ, ਉਹ ਉੱਥੇ ਹੀ ਰਹਿਣੀ ਆ। ਉਹਦੀ ਇਹ ਵਜ੍ਹਾ ਕਿ ਉੱਥੇ ਬਾਰਿਸ਼ਾਂ ਬਹੁਤ ਜ਼ਿਆਦਾ ਹੁੰਦੀਆਂ। ਜਿਸ ਏਰੀਏ 'ਚ ਮੈਂ ਰਹਿਣਾ ਉਹ ਸਿਮਲਰ ਲਾਈਕ ਕਿ ਮਰੀ ਤਰ੍ਹਾਂ ਬਾਰਿਸ਼ ਤਕਰੀਬਨ 90% ਬਾਰਿਸ਼ ਹੁੰਦੀ ਹੈ। ਅੱਛਾ, ਜੇ ਇੱਕ ਦਿਨ ਗਰਮੀ ਹੈ ਨਾ, ਟੈਂਪਰੇਚਰ ਲਾਈਕ 18 ਜਾਂ 19 ਹੋ ਗਿਆ, ਤੇ ਯਕਦਮ ਹੀ ਥੋੜੀ ਦੇਰ ਬਾਅਦ ਬਾਰਿਸ਼ ਆ ਜਾਣੀ। ਅੱਛਾ ਜੀ, ਡੈਫੀਨਿਟਲੀ ਹੋਣੀ ਇਹ ਦਰਖਤਾਂ ਦੀ ਵਜ੍ਹਾ ਨਾ। ਦਰਖਤਾਂ ਦੀ ਵਜ੍ਹਾ। ਕਹਿੰਦੇ ਆ ਨਾ ਕਿ ਕਿਸੇ ਮੁਲਕ 'ਚ ਜਿਹੜਾ 25% ਰਕਬੇ ਤੇ ਨਾ ਦਰਖਤ ਹੋਣੇ ਚਾਹੀਦੇ ਆ। ਪਾਕਿਸਤਾਨ 'ਚ ਬਹੁਤ ਅਰਸਾ ਪਹਿਲੇ ਨਾ 4% ਸੀ, ਤੇ ਹੁਣ ਤਾਂ ਜਿਹੜੀ 1.5-2% ਤੇ ਜਿਹੜੀ ਹੈ ਨਾ ਗੱਲ ਹੈ ਆ। ਤੇ ਇਹ ਜਦੋਂ ਇੰਨੇ ਘੱਟ, ਜਦੋਂ 1992 'ਚ ਮਾਹੌਲੀਆਤ ਦੀ ਪਹਿਲੀ ਕਾਨਫਰੰਸ ਹੋਈ ਸੀ ਨਾ, ਇਹ ਸਮਟ ਰਿਓ ਡੀ ਜਨੇਰੋ 'ਚ, ਉਦੋਂ ਇਹ ਕਿਹਾ ਗਿਆ ਸੀ ਵੀ ਅਗਲੇ 30-40 ਸਾਲਾਂ 'ਚ ਨਾ ਟੈਂਪਰੇਚਰ ਐਵਰੇਜ 2 ਡਿਗਰੀ ਦਾ ਉੱਪਰ ਥੱਲੇ ਹੋ ਜਾਣਾ। ਲੇਕਿਨ ਹੁਣ ਸਾਡੇ ਤਾਂ ਟੈਂਪਰੇਚਰ ਜਿਹੜਾ 4-5 ਡਿਗਰੀ ਜਿਹੜਾ ਵਾ ਨਾ ਉੱਪਰ ਥੱਲੇ ਹੋ ਗਿਆ ਵਾ। ਔਰ ਟੈਂਪਰੇਚਰ 1-2 ਡਿਗਰੀ ਨਾਲ ਹੀ ਉੱਥੇ ਗਲੇਸ਼ੀਅਰ ਪਿਘਲਣ ਦੀ ਬਹੁਤ ਜ਼ਿਆਦਾ ਹੋ ਜਾਂਦੀ ਆ। ਔਰ ਸਮੁੰਦਰਾਂ ਦਾ ਜਿਹੜਾ ਵਾ ਇਹ ਲੋਕਾਂ ਨੂੰ ਹਲੇ ਇਹ ਅੰਦਾਜ਼ਾ ਹੀ ਨਹੀਂ ਹੈ ਕਿ 2 ਜਾਂ 3 ਡਿਗਰੀ ਐਵਰੇਜ ਟੈਂਪਰੇਚਰ ਨਾਲ ਜ਼ਮੀਨ ਤੇ ਕਿੰਨੀਆਂ ਤਬਦੀਲੀਆਂ ਆਣੀਆਂ ਵਾ ਔਰ ਕਿੰਨੀ ਤਬਾਹੀ ਆਣੀ ਆ। ਤੁਹਾਡੀ ਬਰਫ਼ ਪਿਘਲਣੀ ਸ਼ੁਰੂ ਹੋ ਜਾਣੀ ਆ, ਤੁਹਾਡੇ ਸਮੁੰਦਰ ਜਿਹੜੇ ਆ ਨਾ ਉਹਨਾਂ ਦਾ ਪਾਣੀ ਘਟਣਾ ਸ਼ੁਰੂ ਹੋ ਜਾਣਾ, ਹੋਰ ਬਹੁਤ ਸਾਰੇ ਮਸਾਇਲ ਜਿਹੜਾ ਵਾ ਨਾ ਹੈ। ਔਰ ਇਹ ਸਾਰੇ ਮਸਾਇਲ ਹੈ ਇਹ ਦਰਖਤਾਂ ਦੀ ਵਜ੍ਹਾ ਤੋਂ। ਅਸੀਂ ਵਿੱਚ ਇਹ ਕੁਦਰਤ ਦਾ ਇੱਕ ਸਰਕਲ ਆ, ਅਸੀਂ ਜਦੋਂ ਸਰਕਲ ਦੀ ਇੱਕ ਘੁਰੀ ਕੱਢ ਦਿਆਂਗੇ ਨਾ ਕਿਤੇ, ਤੇ ਉਹ ਸਰਕਲ ਫਿਰ ਜਿਹੜਾ ਨਾ ਟੁੱਟੇਗਾ। ਇਹ ਚੈਨ ਜਿਹੜੀ ਆ ਨਾ ਇੱਕ ਬਣੀ ਹੋਈ ਆ ਵੀ ਦਰਖਤ ਹੋਣਗੇ, ਬਾਰਿਸ਼ ਹੋਏਗੀ, ਬੱਦਲ ਹੋਣਗੇ। ਜਦੋਂ ਤੁਸੀਂ ਵਿੱਚੋਂ ਦਰਖਤ ਗਾਇਬ ਕਰ ਦਿੱਤੇ ਆ ਨਾ, ਤੇ ਇਹਦੇ ਨਾਲ ਹੁਣ ਇੱਕ ਤਾਂ ਜਾਨਦਾਰ ਸਾਡੇ ਬਹੁਤ ਸਾਰੇ ਖਤਮ ਹੋ ਗਏ। ਹੁਣ ਦੇਖੋ, ਹੁਣ ਤੁਹਾਨੂੰ ਖੰਭਿਆਂ ਦੇ ਨਜ਼ਰ ਆਉਂਦੇ ਆ ਪਰਿੰਦਿਆਂ ਦੇ ਘੋਂਸਲੇ। ਹੁਣ ਇੰਨੇ ਮਾੜੇ ਹਾਲਾਤ ਯਾਨੀ ਕਿ ਹੋ ਸਕਦੇ ਸੀ ਵੀ ਉਹ ਲੋਹੇ ਦੇ ਖੰਭੇ ਤੇ ਪਰਿੰਦਾ ਜਿਹੜਾ ਨਾ ਘੋਂਸਲਾ ਬਣਾਏ ਹੈ। ਫਿਰ ਕਹਿੰਦੇ ਸਾਨੂੰ ਦਿਖਦੇ ਹਾਂ, ਫਿਰ ਕਹਿੰਦੇ ਵੀ ਹੈ ਨਹੀਂ ਚੀਜ਼ਾਂ। ਹਾਂ, ਦੇਸੀ ਚਿੜੀਆਂ ਬਿਲਕੁਲ ਖਤਮ ਹੀ ਹੋ ਗਈਆਂ। ਪਹਿਲੇ ਹਾਲੇ ਕਿ ਇਹਨਾਂ ਦਿਨਾਂ 'ਚ ਸੈਂਕੜਿਆਂ ਦੇ ਹਿਸਾਬ ਨਾਲ ਫੜ ਲੈਂਦੇ ਸੀ, ਬਹੁਤ ਜ਼ਿਆਦਾ। ਤੇ ਇਹ ਹੁਣ ਆਪਣੇ ਹੱਥੀਂ ਕੀਤਾ ਯਾਰ। ਹਲੇ ਵੀ ਸਮਝ ਜਾਣ ਨਾ, ਹਲੇ ਵੀ ਕਹਿੰਦੇ ਵੀ ਖਰਾਬ ਤਾਂ ਹੋਇਆ ਲੇਕਿਨ ਮੁੱਕਿਆ ਨਹੀਂ ਹੈ ਚੀਜ਼ ਦਾ। ਲੇਕਿਨ ਸਾਡੇ ਲੋਕਾਂ ਦਾ ਹਲੇ ਕੋਈ ਨਹੀਂ, ਕੋਈ ਦਰਖਤਾਂ ਲਾਉਣ ਵਾਲੇ ਪਾਸੇ ਕੋਈ ਰੁਝਾਨ ਨਹੀਂ ਹੈ। ਪ੍ਰਾਹੁਣਿਆਂ ਨੂੰ ਜੀ ਆਇਆਂ ਨੂੰ ਵਾਵਾ ਦੇਰ ਹੋ ਗਈ, ਅਸੀਂ ਚਾਹ ਪਾਣੀ ਵੀ ਨਹੀਂ ਪੁੱਛਿਆ, ਤੇ ਅਸੀਂ ਇਹਨਾਂ ਦੀ ਖਿਦਮਤ ਵੀ ਕਰਦੇ ਹਾਂ। ਬਸ ਥੋੜੀ ਜੀ ਗੱਲ ਹੋਰ ਕਰਕੇ ਫਿਰ ਹਾਂਜੀ, ਉਹ ਜ਼ਿਮੀਦਾਰਾਂ ਦਾ ਕਿਹੜਾ ਕਿ ਇੱਕ ਸਿਆਪਾ ਹੁੰਦਾ। ਚਲੋ ਉਹ ਆ ਹੁਣ ਜਿਵੇਂ ਤੁਸੀਂ ਦੱਸਿਆ ਕਿ ਥੋੜਾ ਕੀ ਨਾ ਸ਼ਾਹਦ ਸਾਹਿਬ ਨੇ ਜਿਵੇਂ ਅੱਗੇ ਝੋਨੇ ਦਾ ਦੱਸਿਆ, ਇਹ ਕੋਈ ਕੁਦਰਤੀ ਚਲੋ ਮੰਨ ਲਿਆ, ਗੱਲ ਬਣ ਗਈ ਇਹ ਤਾਂ। ਪਰ ਕਈ ਸਿਆਪੇ ਇੱਥੇ ਹੋਰ ਮੈਂ ਤੁਹਾਨੂੰ ਇੱਕ ਨਵੀਂ ਦੱਸਦਾ। ਹੁਣ ਆ ਬੈਠਾ ਉਸਮਾਨ ਸਾਹਿਬ ਬੈਠੇ ਆ ਜੀ, ਇਹ ਵੀ ਸਾਡੇ ਪਿੰਡ ਦੇ ਜ਼ਿਮੀਦਾਰ ਆ। ਇਹਦਾ ਮਰੱਬਾ ਪਿੰਡ ਦੇ ਲਾਗੇ ਆ, ਤੇ ਉਹ ਹੁਣ ਤੂੰ ਦੱਸ ਵੀ ਤੂੰ ਕੀ ਭੋਗ ਰਿਹਾ। ਪਿੰਡ ਦੇ ਲਾਗੇ ਜਿਹੜੇ ਹੁੰਦੇ ਨਾ ਜੀ, ਇਹ ਬੜਾ ਨੁਕਸਾਨ ਹੁੰਦਾ ਪਿੰਡ ਦੇ। ਆਬਾਦੀ ਜਿਹੜੀ ਨਜ਼ਦੀਕ ਹੁੰਦੀ ਆ, ਉਹ ਕੋਈ ਸਬਜ਼ੀ ਅਸੀਂ ਕਰਦੇ ਫਾਰਮ ਦਾ ਕੰਮ ਜ਼ਿਆਦਾ ਸਬਜ਼ੀ ਦਾ, ਤੇ ਸਬਜ਼ੀਆਂ ਦਾ ਕੰਮ ਇੱਕ ਤਾਂ ਮਸਲਾ ਇਹ ਨਹੀਂ, ਚਲੋ ਹੱਥੋਂ ਲੈ ਜਵੇਂ ਤਾਂ ਕੋਈ ਮੁਸ਼ਕਲ ਨਹੀਂ ਹੈ। ਇਹ ਜਦੋਂ ਲੈ ਕੇ ਜਾਂਦੇ ਆ, ਅੱਧੀ ਲੈ ਕੇ ਜਾਣੀ, ਅੱਧੀ ਥੱਲੇ ਗੇਰ ਕੇ ਚੱਲ ਜਾਣੀ, ਉਹ ਮਸਲਾ ਪੈਦਾ ਕਰਦੀ। ਫਿਰ ਉੱਥੇ ਆ ਕੇ ਦਿਲ ਦੁਖਦਾ। ਤੇਰਾ ਪਾਸਾ ਹਾਂ, ਉਹ ਉਹ ਦੋ ਕਨਾਲ ਦਾ ਹਕੀਕਤ ਗੱਲ ਹੈ, ਜਿਵੇਂ ਰਕਬਾ ਤੋੜ ਖਾਲੀ ਰਹਿੰਦਾ ਆ। ਉਹ ਦੱਸੋ ਵੀ ਗਰਮੀ ਤੋਂ ਪੋਲੀਨੇਸ਼ਨ ਨਹੀਂ ਹੋਈ ਆ, ਉਹਦਾ ਕੀ, ਉਹ ਕਿਹੜੀ ਨਹੀਂ ਸ਼ਾਇ ਹੋਈ, ਉਹ ਸਿਰਫ ਕੀ ਮੁਲਕ ਤੋੜ ਕੇ ਲੈ ਗਿਆ, ਮੁਲਕ ਤੋੜ ਕੇ ਬਗੈਰ ਲੈ ਗਿਆ। ਪੁੱਛਿਆ ਦੱਸਿਆ ਹੈ ਸਬਜ਼ੀ ਆ। ਗੱਲ ਉਹ ਨਹੀਂ ਹੈਗੀ ਵੀ ਹਾਂ, ਪਰ ਇਹ ਆ ਵੀ ਯਾਰ ਮੜ ਜਿਹਾ ਪੁੱਛ ਕੇ ਬੰਦਾ ਜਾਂਦਾ, ਪੁੱਛ ਕੇ ਲੈ ਜਾਂਦਾ। ਇਹ ਗੱਲ ਵੀ ਤਾਂ ਹੈ ਕਿ ਨਹੀਂ ਹੈ ਜੀ। ਹੱਥੋਂ ਲੈ ਲਓ। ਦੇਖੋ, ਦੇਣ ਵਾਲੇ ਨੂੰ ਵੀ ਪਤਾ ਹੋਵੇ, ਲੈਣ ਵਾਲੇ ਨੂੰ ਵੀ ਪਤਾ ਹੋਵੇ ਵੀ ਫਸਲ ਨਾ ਖਰਾਬ ਕਰੋ, ਫਸਲ ਨਾ ਖਰਾਬ ਕਰੋ। ਸਾਡੇ ਨਾ ਜੀ ਇੱਥੇ ਸਿਆਲਾ ਆ ਗਿਆ। ਹੁਣ ਪਿਛਲੇ ਸਾਲ ਨਾ ਸਾਗ ਦੀ ਮੈਂ ਵੀਡੀਓ ਬਣਾਈ ਸੀ, ਤੇ ਪਿਛਲੇ ਤੋਂ ਪਿਛਲੇ ਸਾਲ ਉਹ ਜਿਹੜਾ ਮੈਂ ਕਿਹਾ ਸੀ ਬਕਾਇਆਂ 'ਚ ਬੀਜ ਦੋ, ਹਾਂਜੀ ਹਾਂਜੀ ਹੈ ਵੀ ਇਹਦੀ ਇੰਪੋਰਟ ਸਪੋਰਟ ਕਰੋ।
ਮੈਂ ਉਹ ਅੱਕੇ ਹੋਏ ਨੇ ਵੀਡੀਓ ਬਣਾਈ ਸੀ। ਸਾਡੇ ਨਾ ਇੱਥੇ ਬੰਦਾ ਆਇਆ ਸਾਗ ਲੈਣ ਵਾਸਤੇ। ਹੁਣ ਸਾਗ ਨੂੰ ਯਾਰ ਕੋਈ ਨਾ ਕਰਦਾ ਬੰਦਾ, ਉਹ ਇੰਨਾ ਕੁ ਉਹਨੇ ਸਾਗ ਤੋੜਿਆ, ਸਾਰਾ ਦੌੜਾ ਮਿੱਧ ਕੇ ਚਲਿਆ ਗਿਆ। ਉਹ ਇਹਨੂੰ ਤੁਰ ਗਿਆ, ਇੱਕ ਟਾਂਡਾ ਤੋੜ ਲਿਆ, ਇਹਨੂੰ ਤੁਰ ਗਿਆ, ਸਾਰਾ ਤੁਰ ਫਿਰ ਕੇ। ਇਦਾਂ ਵੀ ਬੰਦੇ ਕਰਦੇ ਆ। ਤੇ ਇਹ ਸਾਡੇ ਮਸਲੇ ਮਸਾਲਾ। ਅੱਛਾ, ਮੈਂ ਤੁਹਾਨੂੰ ਥੋੜਾ ਜਿਹਾ ਉਹ ਜਿਹੜਾ ਕੋਠਾ ਬਣਾ ਰਿਹਾ ਉਹਦੀ ਮਾੜੀ ਜੀ ਤੁਹਾਨੂੰ ਦੱਸਾਂ, ਉਹਦੇ ਬਾਰੇ ਦੱਸਾਂ। ਮੈਂ ਦੱਸਿਆ ਵਾ 2 ਮਿੰਟ ਲੱਗੇ, ਮੈਂ ਦੱਸ ਕੇ ਆਇਆ। ਉਹ ਰਾਣਾ ਸਾਹਿਬ ਨਾਲ ਗੱਲ ਚਾਹ ਤਾਂ ਬਣਵਾ। ਹਾਂਜੀ, ਬੰਦੇ ਕੀ ਦੇਖ ਲੈ, ਬੰਦੇ ਕਿੰਨੇ ਆ, ਬਣਾ ਲਾ। ਹਾਂ, ਬੰਦੇ ਵਾਧੂ ਜ਼ਰੂਰ ਬਣਾਣੇ। ਉਹ ਇਮਰਾਨ ਨੂੰ ਦੱਸ ਦੇ। ਆਹ ਜੀ ਮਿੱਟੀ ਆ, ਆਹ ਹੁਣ ਮਿੱਟੀ ਆ, ਇਹ ਟਰਾਲੀ ਆ ਜੀ 1500 ਦੀ ਇੱਕ ਟਰਾਲੀ। ਇਹ ਮਿੱਟੀ ਸਟਾਈ ਆ। ਤੇ ਇਹ ਹੁਣ ਮਿੱਟੀ ਗਾਂ ਜਾ ਨਹੀਂ ਸਕਦੀ ਸੀ ਕੋਠੇ 'ਚ, ਤੇ ਇੱਥੋਂ ਹੁਣ ਵੱਖਰਾ ਰੇੜੀ ਵਾਲਾ ਲਾਇਆ ਸਾਡਾ ਭਰਾ, ਮਜ਼ਦੂਰ ਭਰਾ ਆਪਣੀ ਰੋਜ਼ੀ ਕਮਾ ਰਿਹਾ। ਤੇ ਉਹ ਇਦਾਂ ਭਰ ਕੇ ਤੇ ਉਹਦੇ ਵਿੱਚ ਸਿੱਟ ਰਿਹਾ। ਖੋਤੀ ਰੇੜੀ ਆ, ਦੇਖੋ ਖੋਤੀ ਰੇੜੀ ਇਹੀ ਰੋਜ਼ੀ ਦਾ ਵਸੀਲਾ। ਅੱਛਾ, ਇਹ 3 ਟਰਾਲੀਆਂ ਇਹ ਸਟਾਈਆਂ। ਆ ਇੱਟਾਂ ਆ 13000 ਰੁਪਏ ਦੀ 1000 ਇੱਟਾਂ। ਕਿੰਨੇ ਦੀ? ਇੱਧਰ ਮੇਰੇ ਮੂੰਹ ਵੱਲ ਦਿਖਾ। 13000 ਰੁਪਏ ਦੀ 1000 ਇੱਟਾਂ। ਆ ਲਾਲ ਰੰਗ, ਇਹ ਅਵਲ ਆ। ਇਹ ਤੱਖਰ ਚੰਗੀ ਹੈ। ਉਹ ਪਰਾਂ ਰੇਤਾ ਪਿਆ, ਇਹ ਰੇਤਾ ਜੀ 10000 ਰੁਪਏ ਦੀ ਟਰਾਲੀ ਆ। 10000 ਰੁਪਏ ਦੀ ਰੇਤੇ ਦੀ ਟਰਾਲੀ। ਅੱਛਾ, ਗਾਂ ਫਿਰ ਉਹ ਮਿਸਤਰੀ ਦਿਖਾ ਦੇ। ਉਹ ਮਿਸਤਰੀ ਦਾ ਹੁਣ ਮੂੰਹ ਦਿਖਾ। ਉਹ ਜਿਹੜਾ ਮਿਸਤਰੀ ਸਾਹਿਬ, ਇੱਧਰ ਨੂੰ ਦੇਖਿਓ, ਹੱਸਿਓ ਥੋੜਾ ਜਿਹਾ। ਹਾਂਜੀ, ਉਹ ਪਹਿਲਾਂ ਹੀ ਹੱਸ ਰਿਹਾ। ਹੱਸਣਾ ਹੀ ਆ ਉਹਦਾ। ਇੱਧਰ ਮਹੀਨੇ ਦਾ ਕੰਮ ਲੱਭ ਗਿਆ। ਕੋਠਾ ਇੱਕ ਆ, ਹਾਸਾ ਤਾਂ ਆਣਾ ਹੀ ਆ। ਹਾਂਜੀ, ਆ ਵੀ ਜੀ 2 ਮਿਸਤਰੀ ਆ ਤੇ 2 ਮਜ਼ਦੂਰ ਲਾਏ ਆ। ਤੇ ਆ ਇੱਥੇ ਡੈਂਪ ਪਾਇਆ। ਆ ਜਿਹੜੀ ਬਜਰੀ ਬੁਜਰੀ ਲੈ ਕੇ ਆ, ਇਹ ਵੱਖਰੇ ਵੱਖਰੇ ਹਰ ਸ਼ਾਦਾ ਬਣਾ ਕੇ ਇੱਕ ਕੋਠਾ ਪਾਣਾ ਨਾ ਜੀ। ਤੇ ਨੱਕ ਦੀ ਲਕੀਰਾਂ ਕਢਾਤੀਆਂ ਕੋਠੇ ਨੇ। ਆਹ ਹੁਣ ਰੇੜੀ ਵਾਲਾ ਵਿੱਚ ਮਿੱਟੀ ਪਾ ਰਿਹਾ। ਤੇ ਇਦਾਂ ਮੈਂ ਗੱਲ ਕਰਦਾ ਵੀ ਉਹ ਜਿਹੜੇ ਕੋਠੇ ਸਾਡੇ ਮਾਪਿਓ ਨੇ ਸਾਨੂੰ ਪਾ ਕੇ ਦਿੱਤੇ ਨਾ ਜੀ, ਉਹਦੀ ਕਦਰ ਹੁਣ ਹੋਈ ਹੈ ਵੀ ਯਾਰ ਇਹ ਕਿੱਡੇ ਔਖੇ ਇਹ ਪਾਣੇ। ਤੇ ਇਹ ਦੁਆ ਕਰੋ ਅੱਲਾ ਖੈਰ ਸਲਾਮਤੀ ਇਹ ਕੋਠਾ ਸਿਰੇ ਲਾ ਦੇਵੇ। ਸੀਮਟ ਦੀ ਜਿਹੜੀ ਬੋਰੀ, ਇੱਕ ਬੋਰੀ ਆ 50 ਕਿਲੋ ਦੀ ਖਬਰੇ ਹੁੰਦੀ ਆ, 1600 ਰੁਪਏ ਦੀ ਸੀਮਟ ਦੀ ਇੱਕ ਬੋਰੀ। ਮਿਸਤਰੀ ਸਾਹਿਬ ਦੀ ਮਜ਼ਦੂਰੀ ਮੇਰੇ ਮੂੰਹ ਵੱਲ ਕਰ। ਮਿਸਤਰੀ ਸਾਹਿਬ ਦੀ ਮਜ਼ਦੂਰੀ 1500 ਰੁਪਈਆ, ਮਜ਼ਦੂਰ ਦੀ 1000 ਰੁਪਈਆ। ਤੇ ਇਦਾਂ ਜੀ ਹੋ ਰਿਹਾ ਸਾਰਾ ਕੁਝ। ਜ਼ਿਮੀਂਦਾਰ ਇਹ ਸਿਆਣੇ ਕਹਿੰਦੇ ਵੀ 5 ਨਹੀਂ ਸਹਿੰਦਾ 50 ਸਹਿੰਦਾ। ਹੁਣ ਉਹ ਟੋਕੇ ਦੀ ਆਵਾਜ਼ ਤੁਸੀਂ ਸੁਣ ਰਹੇ ਆ, ਟੋਕੇ ਦੀ ਗਰਾਰੀਆਂ ਦੀ ਆਵਾਜ਼ ਵੱਖਰੇ ਆ ਰਹੀ ਹੈ। ਉਹਨਾਂ ਲਾਗੇ ਲੈ ਕੇ ਆ। ਇਹ ਹੁਣ ਇਹਨਾਂ ਨੂੰ ਇਹ ਟੋਕਾ ਜਦੋਂ ਜਿਹੜੇ ਦਿਨ ਐਨ ਪੂਰਾ ਹੀ ਖਰਾਬ ਹੋ ਗਿਆ ਨਾ, ਉਦੋਂ ਨਵਾਂ ਲੈਣਾ। ਹੁਣ ਇਹਦੀ ਇੱਕ ਅੱਧੀ ਗਰਾਰੀ ਨਾਲ ਕੰਮ ਚੱਲਦਾ, ਪਰ ਉਹ ਨਹੀਂ ਪਵਾਉਣੀ। ਇਹ ਸਾਡੀ ਭੈੜ ਆ। ਟੋਕਾ ਜੋ ਖੜਕਦਾ, ਇਹਦੀ ਗਰਾਰੀ ਖੜਕਦੀ ਆ, ਕਿਉਂ ਨਹੀਂ ਪਵਾਉਂਦੇ? ਗਰਾਰੀ ਦੀ ਸਾਰਾ ਸੈਟਿੰਗ ਹੋਣ ਵਾਲੀ ਹੈ ਜੀ। ਉਹ ਫਿਰ ਕਦੋਂ ਗਰਾਰੀ ਇਹਦੀ ਪਵਾਉਣ ਵਾਲੀ, ਮਿਸਤਰੀ ਲਿਆਵਾਂਗੇ ਤਾਂ ਉਸ ਤੋਂ ਬਾਅਦ ਸੈਟਿੰਗ ਹੋਵੇਗੀ। ਅੱਛਾ, ਹਾਂਜੀ ਜੀ, ਤਾਂ ਚਲੋ ਖੜਾ ਕੇ ਦਿੰਦਾ। ਸਾਈਡ ਵਾਲੀ ਗਰਾਰੀ ਜਿਹੜਾ ਹੈ ਨਾ ਜੀ, ਗਸੀ ਹੋਈ ਇਸ ਦੀ ਵਜ੍ਹਾ ਤੋਂ ਨਾ ਚੀਰਨੀ ਅੱਗੇ ਨੂੰ ਚੱਕਰ ਨਹੀਂ ਖਿੱਚਦਾ। ਇਧਰਲੇ ਪਾਸੇ ਆ ਕੇ ਦਿਖਾਈ ਉਹ ਗਰਾਰੀ ਜਿਹੜੀ ਖੜਕਾ ਦਿੰਦੀ। ਇਧਰਲੇ ਪਾਸੇ ਦਿਖਾਈ। ਉਹ ਉਂਗਲ ਨਾ ਦੇ ਦੀ ਵਿੱਚ, ਉਂਗਲ ਪਿੱਛਾ ਕਰ ਲਾ। ਅੱਛਾ ਜੀ, ਪਰਾਂ ਨੂੰ। ਹੁਣ ਵੇਖੋ ਜੀ, ਬਿਜਲੀ ਬੰਦ ਚਲੀ ਹੋ ਗਈ। ਗਿਆ ਜਦੋਂ ਜ਼ਿਆਦਾ ਗਾਲਾ ਭਰਿਆ। ਉਹ ਗਾਲਾਂ ਉਹਨੇ ਬਹੁਤਾ ਲਾਤਾ, ਫਿਰ ਕਹਿੰਦੇ ਮੋਟਰ ਸੜ ਗਈ। ਮੋਟਰ ਇਦਾਂ ਹੀ ਸੜਦੀ ਹੈ, ਉਹ ਬੰਦ ਕਰਕੇ ਵਿੱਚੋਂ ਕੱਢੋ। ਅੱਛਾ, ਮੈਂ ਗੱਲ ਇਹ ਕਰਦਾ ਸੀ ਵੀ ਇਹ ਕੋਈ ਨਵੇਂ ਮਸ਼ੀਨਾਂ ਵੀ ਕਹਿੰਦੇ ਆਈਆਂ ਵੀ ਉਹਦੇ ਵਿੱਚ ਬੰਦੇ ਦਾ ਹੱਥ ਨਹੀਂ ਆਉਂਦਾ। ਉਹਨਾਂ ਨੇ ਕੋਈ ਐਸਾ ਪਰਦਾ ਵਿੱਚ ਲਾਇਆ। ਤੇ ਉਹ ਜਿਹੜਾ ਬੰਦੇ ਨੇ ਨਵੀਂ ਮਸ਼ੀਨ ਲੈਣੀ ਹੋਵੇ, ਇਹ ਗੱਲ ਦੇਖ ਕੇ ਲਵੇ ਕਿ ਨਵੀਂ ਮਸ਼ੀਨ 'ਚ ਉਹ ਨਵੀਂ ਕੋਈ ਆਇਆ ਹਿਸਾਬ ਵੀ ਉਹਦੇ 'ਚ ਉਹਨਾਂ ਨੇ ਲਾਇਆ ਟੀਨ ਦਾ ਪੀਪਾ ਜਾਂ ਕੋਈ ਇਹੋ ਜਿਹਾ ਕੋਈ ਹਿਸਾਬ ਲਾਇਆ ਵੀ ਹੱਥ ਨਹੀਂ ਬੰਦੇ ਦਾ ਗਾਂਹ ਜਾਂਦਾ। ਕਿਉਂ ਸਾਡਾ ਬੜਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ, ਪੂਰੇ ਪਾਕਿਸਤਾਨ 'ਚ ਹਰ ਪਾਸੇ ਹੀ ਹੋਇਆ ਜਿੱਥੇ ਜਿੱਥੇ ਇਹ ਪੁਰਾਣੀਆਂ ਮਸ਼ੀਨਾਂ ਸੀ। ਬੜੇ ਬੰਦਿਆਂ ਦੇ ਮਜ਼ਦੂਰ ਹੋ ਗਏ ਹੱਥਾਂ ਤੋਂ, ਬੜੇ ਬੜੇ ਜਵਾਨ ਮੁੰਡੇ ਕੁੜੀਆਂ ਵਿਚਾਰੇ। ਅਸੀਂ ਵੀ ਉਹ ਲਵਾਉਂਦੇ ਆ। ਇਹਨੂੰ ਨਹੀਂ ਕਹਿੰਦੇ ਲੱਗਦਾ, ਕਿਹਨੂੰ ਲੱਗ ਜਾਂਦਾ? ਇਹਨੂੰ ਵੀ ਲੱਗ ਜਾਂਦਾ। ਅਸੀਂ ਲਵਾਵਾਂਗੇ ਫਿਰ। ਤੇ ਠੀਕ ਆ ਜੀ, ਇਹ ਸਾਡਾ ਅੱਜ ਦਾ ਵਲਾਗ ਆ। ਅਸੀਂ ਉਹ ਆਪਣੇ ਪਰੌਣਿਆਂ ਨੂੰ ਕੋਈ ਚਾਹ ਪਾਣੀ ਪਿਲਾ ਲਈਏ। ਤੇ ਮਿਹਰਬਾਨੀ ਤੁਸੀਂ ਵੀਡੀਓ ਦੇਖੋ। ਹੈਂ, ਚਲੋ।